नंगे मैं बेटे बुजुर्ग आ जाओ आ जाओ आ जाओ उस्ताद जी आ जाओ। सुभान अल्लाह सुभान अल्लाह सुभान अल्लाह माशाअल्लाह बाबा जिंदा रहा बेटे बुजुर्ग। घर तो बहुत सोहना है। वाह वाह भाई भी वाह वाह। बेटे ध्यान ना बेटे बुजुर्ग ध्यान ना, ये अंब वाली पेटी ना समझ इनू, ये बाजे वाली पेटी। सदके जावा उस्ताद पुत्रा टेंशन ही ना ले। बह जा भाई आ ले फड़ मिठाई वाला डब्बा मैनू सीने लवा के इंज लिया जिवें 14वीं दी किताबां चकियां हुई हैं। ਉਹ ਫਿਰ ਇਦਾਂ ਹੀ ਆ ਨਾ ਉਸਤਾਦ ਪੁੱਤਰਾ, ਫਿਰ ਸ਼ਾਗਿਰਦ ਹੋਣਾ ਨਾ ਅਸੀਂ। ਓਏ ਆਪਣੇ ਉਸਤਾਦ ਪੁੱਤਰ ਦੇ ਸ਼ਾਗਿਰਦ ਹੋਣਾ ਅਸੀਂ। मतलब मेरा बिस्तरा भी इत्थे ही, मैं इत्थे जिद्दां मर्जी फेरे तुर। ਬਈ ਮੈਂ ਕਹਿੰਦਾ ਇਹਨੂੰ ਆਪਣਾ ਹੀ ਘਰ ਸਮਝਣਾ ਤੂੰ। ते जिसी लाया अंगूठा ही लवा ला बेटे बुजुर्ग। हैं भाई अपना ही तो करना ना। ਉਹ ਛੱਡੋ ਪੁੱਤ, ਜਦ ਹੈ ਹੀ ਤੁਹਾਡਾ ਉਸਤਾਦ ਜੀ। मैं बड़े बड़े शागिर्द दिते, ਹਾਏ ਹਾਏ ਉਹ ਵੀ ਦੇਖੇ ਜਿਹੜੇ ਉਸਤਾਦਾਂ ਨੂੰ ਬਿਠਾ ਕੇ 3-3 ਸਾਲ ਸਾਈਕਲ ਚਲਾਉਂਦੇ। ਪਰ ਇਹੋ ਜਿਹਾ ਬਜ਼ੁਰਗ ਸ਼ਾਗਿਰਦ ਮੈਂ ਨਹੀਂ ਦੇਖਿਆ ਜਿਹਨੇ ਆਪਣੇ ਘਰ ਹੀ ਲਿਆ ਕੇ ਬਿਠਾਤਾ ਤੇ ਕਹਿੰਦਾ ਉਸਤਾਦ ਜੀ ਜਿੱਦਾਂ ਮਰਜ਼ੀ ਕਮੋ ਤੁਹਾਡਾ ਹੈ। ਬਈ ਉਸਤਾਦ ਪੁੱਤਰਾ ਖੈਰ ਹੋਵੇ ਤੇਰੀ, ਖੈਰ ਹੋਵੇ ਉਸਤਾਦ ਪੁੱਤਰਾ। ਇਹ ਫ੍ਰਿਜ ਵੀ ਮੈਂ ਇਸਤੇਮਾਲ ਕਰ ਸਕਦਾ। ਓਏ ਉਸਤਾਦ ਪੁੱਤਰਾ ਸਭ ਕੁਝ ਤੇਰਾ। ਇਹ ਇੱਥੇ ਪਈ ਰਹਿੰਦੇ ਲੇਕਿਨ ਇਹਦਾ ਸੋਚ ਨਹੀਂ ਲਾਉਣਾ। ਹੈ ਇਹ ਜਿਹੜੀ ਬੇਮਰਾਦੀ ਕਰਦੀ ਹੈ ਨਾ, ਸ਼ੋਖੀ ਕਰਦੀ, ਠੰਡੀ ਹੋ ਜਾਂਦੀ ਹੈ। ਹੈ ਇਹ ਆਪਾਂ ਨੂੰ ਨਹੀਂ ਚਾਹੀਦੀ। ਇਹ ਮੇਰੇ ਜਿਹੜੇ ਸਰਦੀਆਂ ਵਾਲੇ ਕੱਪੜੇ ਆ, ਸਰਾਣੇ ਆ, ਬਿਸਤਰੇ, ਰਜ਼ਾਈਆਂ ਆਪਾਂ ਸਾਰੀਆਂ ਇਹਦੇ 'ਚ ਰੱਖ ਦੇਣੀਆਂ ਹੈ। ਇਹ ਤਾਂ ਸੋਚ ਨਹੀਂ ਲਾਉਣਾ। ਜਿੱਦਾਂ ਤੂੰ ਸੋਚ ਲਾਇਆ ਉਸਤਾਦ ਤੇਰਾ ਗਿਆ। ਨਾ ਨਾ ਉਸਤਾਦ ਪੁੱਤਰ ਮੈਂ ਜਾਣ ਨਹੀਂ ਦੇਣਾ ਆਪਣੇ ਉਸਤਾਦ ਪੁੱਤਰ ਨੂੰ, ਮੈਂ ਨਹੀਂ ਜਾਣ ਦੇਣਾ। ਲੈ ਮੈਂ ਕਹਿੰਦਾ ਸ਼ਾਲਾ ਜਿੱਥੇ ਤੂੰ ਰੱਖੇ ਪੈਰ ਉੱਥੇ ਤੇਰੀ ਖੈਰ ਹੈ। ਸੁਰ ਤੇਰੇ ਅੱਗੇ ਪਿੱਛੇ ਇੰਜ ਭੁੜਕਣਗੇ ਜਿਵੇਂ ਕਤੂਰੇ ਫਿਰਦੇ ਐ। ਮੈਂ ਸਦਕੇ ਜਾਵਾਂ ਉਸਤਾਦ ਪੁੱਤਰਾ, ਸਦਕੇ ਜਾਵਾਂ ਤੇਰੇ। ਇਹਨੂੰ ਇਹਦਾ ਹੱਥ ਲਾ ਕੇ ਚੁੰਮ ਮੈਨੂੰ ਪਹਿਲੇ, ਚੁੰਮ ਮੈਨੂੰ। ਇਹਨੂੰ ਏਦਾਂ ਸਮਝ ਕੇ ਚੁੰਮ ਜਿਵੇਂ ਆਪਣੇ ਪਿਓ ਦੀ ਕਬਰ ਚੁੰਮਨੇ ਆ। ਏ ਪੁੱਤੇ ਡੀ ਰਗੀਨ ਰਵੇ, ਪਿਓ ਮੇਰਾ ਡਾਂਸਰ ਸੀਗਾ। ਓਏ ਬਜ਼ੁਰਗ ਬੇਟੇ ਜਿੰਨਾ ਅਦਬ ਕਰੇਗਾ ਨਾ ਸੁਰ ਉਹਨਾਂ ਤੇਰੇ ਵਿੱਚ ਵੜ ਜਾਊਗਾ। ਓਏ ਉਸਤਾਦ ਪੁੱਤਰਾ ਖੈਰ ਹੋਵੇ ਤੇਰੀ। ਜਿੰਨਾ ਤੂੰ ਮੇਰਾ ਅਦਬ ਕੀਤਾ, ਮਿਠਾਈ ਲੈ ਕੇ ਸ਼ਾਗਿਰਦ ਹੋਣ ਲਈ, ਬਾਜਾ ਮੇਰਾ ਚੱਕ ਕੇ ਲਿਆ ਆਪਣਾ ਘਰ ਦੇਣੇ ਆ। ਮੇਰਾ ਤਾਂ ਦਿਲ ਕਰਦਾ ਤੇਰਾ ਸੀਨਾ ਚੀਰ ਕੇ ਵਿੱਚ ਸੁਰ ਵਾੜਦੇ ਆ। ਓਏ ਸਦਕੇ ਜਾਵਾਂ। ਮੇਰਾ ਦਿਲ ਕਰਦਾ ਵੀ 5 ਦਿਨਾਂ ਬਾਅਦ ਉਹ ਫੰਕਸ਼ਨ ਕਰੇ ਜਿਹੜੇ ਉਸਤਾਦ ਨੁਸਰਤ ਵਾਲੇ ਲਿਖਾਂ ਕਰ। ਓ ਜੀ ਉਸਤਾਦ ਪੁੱਤਰਾ ਬਈ ਉਸਤਾਦ ਜੀ ਗੱਲਾਂ ਤੇ ਹੁੰਦੀਆਂ ਰਹਿਣੀਆਂ। ਆਏ ਰਸਮ ਸ਼ੁਰੂ ਕਰ ਲਈਏ। ਹਾਂ ਮਿਠਾਈ ਵੀ ਬੇਟੇ ਬਜ਼ੁਰਗ ਮੈਨੂੰ ਬੜੀ ਕੋਈ ਖਾਸ ਲੱਗਦੀ ਹੈ। ਮੈਂ ਕਿਹਾ ਲਾਈਨ ਚ ਲੱਗੇ ਲਈ ਆ ਸ਼ਿਕਰ। ਬੇਟਾ ਬੈਂਕ ਚੋਂ ਲਈ ਹੈ ਲਾਈਨ ਚ ਲੱਗ ਕੇ ਲਈ ਹੋਈ ਹੈ ਮਿਠਾਈ ਤਾਂ ਮਿਲ ਜੀ। ਉਸਤਾਦ ਪੁੱਤਰ ਖਾਏਗਾ ਦੇਸੀ ਘਿਓ ਦੀ ਆ, ਦੇਸੀ ਘਿਓ ਸਦਕੇ ਜਾਵਾਂ। ਮੈਂ ਕਹਿੰਦਾ ਬਜ਼ੁਰਗੀਆਂ ਮਾਨ। ਹੈਲੋ ਹੈ ਮੈਂ ਸਦਕੇ ਜਾਵਾਂ। ਬੇਟੇ ਇੰਨੀ ਥੋੜੀ ਮਿਠਾਈ ਹੈ, ਇੰਨਾ ਕਿ ਸ਼ਾਗਿਰਦ ਹੋਣਾ ਤੂੰ? ਵੀ ਡੱਬਾ ਤਾਂ ਭਰ ਕੇ ਲਿਆ ਫਿੱਟੇ ਮੂੰਹ ਹੈ। ਉਹ ਜਵਾਨੀ ਚ ਹੁੰਦਾ ਫੇਰ ਡੱਬਾ ਭਰ ਕੇ ਦੇਣਾ ਸੀ, ਹੁਣ ਜਾਂਦੇ ਵਾਰੀ ਦਾ ਸ਼ਾਗਿਰਦ ਇੰਨਾ ਕੀ ਹੁੰਦਾ। ਤੂੰ ਤਾਂ 11 ਰੁਪਏ ਦੀ ਮਿਠਾਈ ਚੁੱਕ ਲਿਆ ਵੀ ਏਡੇ ਵੱਡੇ ਖਾਨ ਸਾਹਿਬ ਬਦੋ-ਬਦੀ ਖਾਨ ਦਾ ਸ਼ਾਗਿਰਦ ਹੋਣਾ। ਕੋਈ 15-20 ਕਿਲੋ ਮਿਠਾਈ ਦਾ ਟੋਕਰਾ ਤਾਂ ਲੈਂਦਾ ਨਾ, ਸ਼ਾਗਿਰਦੀ ਦਾ ਪਤਾ ਲੱਗੇ ਬੇਟੇ। ਉਹ ਮੈਂ ਕਿਹਾ ਉਸਤਾਦ ਪੁੱਤਰ ਇੰਨਾ ਮਿੱਠਾ ਖਾ ਕੇ ਕੀੜੀਆਂ ਨਾ ਚੜ ਜਾਣ ਉਸਤਾਦ ਨੂੰ। ਸੁਭਾਨ ਅੱਲਾ ਮਿੱਠਾ ਇਹ ਬਰਫ ਵਾਲਾ ਗੋਲਾ ਨਹੀਂ, ਇਹ ਰਸਗੁੱਲਾ ਵਾ। ਇਹਨੂੰ ਕਮਾ ਕੇ ਅੰਦਰ ਸੁੱਟ। ਓਏ ਮੈਂ ਲੈ ਬੇਟਾ ਮੇਰਾ ਝੂਠਾ ਖਾਏਗਾ ਨਾ ਬੇਟਾ, ਜਿੱਦਾਂ ਸੁਰ ਮੇਰੇ ਵਿੱਚ ਤੁੰਨ ਕੇ ਭਰੇ ਹੋਏ ਨਾ, ਇਹ ਤੁੰਨ ਕੇ ਤੇਰੇ ਚ ਭਰਦੇ। ਜੀ ਖਾਓ ਤੁਸੀਂ ਖਾਓ, ਸਾਰੀ ਖਾਓ। ਮੈਂ ਚਾਹਨਾ ਵੀ ਮੈਂ ਤੁਹਾਨੂੰ ਖਵਾਣੀ ਆ, ਦੁੱਧ ਪਿਲਾਉਣਾ ਫਿਰ ਤੁਹਾਨੂੰ। ਬਾਹਰੋਂ ਤਾਂ ਗੱਲ ਹੋਈ ਸੀ ਤੂੰ ਮੇਰਾ ਸ਼ਾਗਿਰਦ ਹੋਣਾ ਹੈ, ਇੱਥੇ ਆ ਗਏ ਤੇ ਮੈਨੂੰ ਲੱਗਦਾ ਮੈਂ ਹੋਣਾ। ਉਹ ਬੇਟਾ ਖਾਏਗਾ ਖਾ, ਚੱਲ ਮੈਂ ਹੱਥ ਲਾ ਦੇਣਾ। ਚੱਲ ਆ ਖਾ ਲਾ, ਚੱਕ ਲਾ। ਓਏ ਮੈਂ ਸਦਕੇ ਜਾਵਾਂ, ਮਿੱਠਾ ਮੈਂ ਖਾਂਦਾ। ਚੂਪ ਇਹਨੂੰ। ਗੰਡੇਰੀ ਰਸਗੁੱਲਾ। ਹਾਂ ਓਏ ਖਾਨ ਸਾਹਿਬ ਦਾ ਖਾਣਾ ਪੀਣਾ ਵੀ ਅਲੱਗਾ ਹੁੰਦਾ ਲੋਕਾਂ ਦਾ। ਬੇਮਰਾਦ ਬਜ਼ੁਰਗ ਬੱਚਾ। ਏ ਮੈਂ ਉਸਤਾਦ ਸਦਕੇ ਜਾਵਾਂ। ਉਸਤਾਦ ਪੁੱਤਰਾ ਮੈਨੂੰ ਕੁਝ ਸਿਖਾ ਦੇ ਬਈ। ਪੂਰਾ ਰਿਸ਼ਤੇਦਾਰ ਵੇਖਣ ਗਿਆ ਬਣ ਕੀ ਗਿਆ। ਹਾਕਮ ਗੁਲੂਕਾਰ ਹੋ ਜਾਵੇ, ਗੁਲੂਕਾਰ। ਸ਼ਾਗਿਰਦੀ ਦਾ ਪਹਿਲਾ ਕਰੀਨਾ ਬੇਟੇ, ਮੈਨੂੰ ਆਪਣਾ ਪੇ ਸਮਝਣਾ, ਮੈਨੂੰ ਆਪਣਾ ਵੱਡਾ ਸਮਝਣਾ। ਮੇਰੇ ਲਾਉਂਦੀ ਗੱਡੀ ਦੇ ਥੱਲੇ ਆਪ ਥੱਲੇ ਆ ਜਾਵੇ, ਉਸਤਾਦ ਹੋਣਾ ਨੂੰ ਅੱਗੇ ਨਹੀਂ ਹੋਣ ਦੇਣਾ। ਕਿਸੇ ਘੋੜੇ ਦੇ ਪਿਛਾਂ ਤੇ ਲੰਘਦੇ ਪਏ ਉਹਨੇ ਦਲੱਤੀ ਮਾਰਨੀ ਹੋਈ, ਮੂੰਹ ਤੇ ਖਾ ਲੈਣੀ, ਉਸਤਾਦ ਨਾਲ ਨਹੀਂ ਆਉਂਦੇ ਨਹੀਂ। ਉਸਤਾਦ ਜੀ ਫਿਕਰ ਨਾ ਕਰੋ, ਆਪਾਂ ਜਾਣਾ ਹੀ ਕਿਸੇ ਨਹੀਂ। ਹਾਏ ਖੈਰ ਕਈ ਗਾਇਆ ਕਰਨਾ, ਆਪਾਂ ਨੂੰ ਗਾ ਕੇ ਆਪ ਵੀ ਖੁਸ਼ ਹੋ ਜਾਇਆ। ਆ ਮੈਨਾਂ ਕਿਤੇ ਜਾਣਾ, ਬਾਰਿਸ਼ ਪੈ ਗਈ ਨਾ, ਮੇਰੇ ਸਿਰ ਤੇ ਹੱਥ ਰੱਖ ਦੇਣਾ, ਕਤਰਾ ਨਹੀਂ ਪੈਣਾ ਚਾਹੀਦਾ। ਠੰਡਾ ਮੌਸਮ ਹੈ ਬੇਟੇ, ਪਾਣੀ ਉੱਤੇ ਪੈ ਗਿਆ ਨਾ ਤਾਂ ਸਾਡੇ ਲਈ ਮਾੜੀ ਗੱਲ, ਸੁਰ ਬਹਿ ਜਾਂਦੇ। ਚਲੋ ਜੀ ਉਸਤਾਦ ਜੀ ਜਰਾ ਇੱਧਰ। ਵਾਹ 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 ਬੇਟੇ, ਧਿਆਨ ਕਰੋ ਜ਼ਰਾ। ਤੇ ਮੈਨੂੰ ਇਹਨੂੰ ਕਹਤੇ ਹੈ ਬਾਜਾ। ਹੈ ਬਾਜਾ? ਬਚ ਜਾ ਕਿਹਦੇ ਕੋਲੋਂ? ਮਹਾਰਾਜ ਤੇਰੇ ਮੈਂ ਹੁੱਡ ਤੇ ਉੱਤੇ ਬਜ਼ੁਰਗ ਬੱਚਾ ਦੇਖ ਲਓ ਕਿਹੜਾ ਸਿੱਖ ਬਾਜਾ। ਕਹਿੰਦੇ ਬੇਟੇ ਇਹ ਨਾ ਹੋਇਆ, ਇਹ ਤੋਂ ਬਗੈਰ ਅਸੀਂ ਐ ਹੀ ਆ ਵੀ ਸਮਝ ਲਾ ਜਿਵੇਂ ਗਾਂ ਤੋਂ ਬਗੈਰ ਮੱਝਾਂ ਹੁੰਦੀਆਂ ਬਸ। ਹਾਂ ਇਹ ਸਮਝ ਲਾ, ਇਹਦੀ ਵਜ੍ਹਾ ਤੋਂ ਦੁਨੀਆ ਤੇ ਰੌਣਕ ਆ।
ਓਏ ਮੈਂ ਸਦਕੇ ਜਾਵਾਂ। ਇਹ ਸਮਝ ਲੈ ਸਾਡੇ ਲਈ ਇਹ ਅਸੀਂ ਇਹਦਾ ਇਦਾਂ ਹੀ ਇਹਤਰਾਮ ਕਰਦੇ ਆ ਜਿਵੇਂ ਨਵੇਂ ਜਵਾਈ ਦਾ ਕਰੀਦਾ ਹੈ। ਮੈਂ ਕਹਿੰਦਾ ਉਸਤਾਦ ਜੀ ਮੈਨੂੰ ਇਦਾਂ ਦੇ ਸੁਰ ਸਿਖਾ ਦਿਓ, ਮੈਂ ਪੁਰਾਣੇ ਗੁਲੂਕਾਰਾਂ ਦੀਆਂ ਬਾਜ਼ੀਆਂ ਪਵਾ। ਮੈਂ ਕਹਿੰਦਾ ਮੈਂ ਤੈਨੂੰ ਇਹੋ ਜਿਹੇ ਸੁਰ ਸਿਖਾ ਦੇਗਾ, ਤੂੰ ਪੁਰਾਣੇ ਗੁਲੂਕਾਰਾਂ ਨੂੰ ਇੱਕ ਵਾਰੀ ਦੱਸ ਦੇਗਾ ਵੀ ਮੈਂ ਬੁੱਧ ਖਾਂ ਦਾ ਸ਼ਾਗਿਰਦ ਹਾਂ। ਮੈਂ ਸਦਕੇ ਜਾਵਾਂ ਉਸਤਾਦ ਪੁੱਤਰਾ, ਇਦਾਂ ਦੇ ਸੁਰ ਸਿਖਾ ਕੇ ਉਤਲੇ ਕਾਲੇ ਦੇ ਸੁਰ ਹੋਣ। ਸਦਕੇ ਜਾ ਮੈਂ ਸਦਕੇ ਜਾ। ਹਾਏ ਹਾਏ ਲੋ ਜੀ ਭਾਜੀ, ਪ੍ਰੋਗਰਾਮ ਦਾ ਤਾਂ ਬੜਾ ਮਜ਼ਾ ਆਇਆ ਹਨਾ। ਤੈਨੂੰ ਆਉਣਾ ਹੀ ਸੀ, ਸਾਰਾ ਪ੍ਰੋਗਰਾਮ ਫ੍ਰੀ ਚ ਵੇਖ ਗਿਆ। ਓਏ ਉੱਥੇ ਦੇਣਾ ਲੈਣਾ ਮੈਂ ਕੀਤਾ, ਮੈਨੂੰ ਪੁੱਛ ਕੇ ਦੇਖ, ਮਜ਼ਾ ਆਇਆ ਅਸੀਂ ਤੈਨੂੰ। ਵੀ ਥੋੜੇ ਬਹੁਤੇ ਖਰਚੇ ਆ ਪੈਸੇ ਉੱਥੇ। ਬਹੁਤ ਖਰਚੇ ਆ, ਤੂੰ ਬਾਹਰੋਂ ਕੁਲਫੀ ਖਾਧੀ ਆ ਔਰ ਉੱਥੇ ਕੱਖ ਨਹੀਂ ਦਿੱਤਾ। ਨਾਲ ਉਹਨੂੰ ਕੀ ਸੁਣਾਉਂਦੇ ਆ ਨਾਲ ਹੋ ਨਾਲੇ ਪਰੇ ਨੂੰ ਹੋ, ਵਿੱਚ ਗੱਬੇ ਕਾਰਬਨ ਬਣ ਕੇ ਬਹਿ ਗਿਆ। ਪਰੇ ਹੋ ਜਾ, ਉਹ ਪਰੇ ਹੋ ਜਾ, ਇਧਰ ਨੂੰ ਆ ਜਾ ਬੇਗਮ। ਹਾਂ ਕੀ ਹੋਇਆ, ਤੁਸੀਂ ਬੋਲੀ ਜਾਂਦੇ ਹੋ? ਬੋਲੀ ਜਾਣ। ਵਿਆਹ 'ਚ ਨਾਲ ਨਹੀਂ ਸੀ, ਉੱਥੇ ਵੀ ਤਾਂ ਫਿਰੇ ਹੀ ਆ, ਇੱਥੇ ਵੀ ਫਾਸਲੇ ਪਾਤੇ ਤੁਸੀਂ। ਮੈਨੂੰ ਤੇਰਾ ਕੀ ਫਾਇਦਾ, ਤੂੰ ਨਾਲ ਸੀ ਹੈਂ? ਤੂੰ ਤਾਂ ਬਹੁਤੀ ਰੋਟੀ ਖਾਧੀ ਹੈ, ਤੂੰ ਹੋਰ ਕੀਤਾ ਕੀ ਹੈ ਤੂੰ? ਉਹ ਭਾਜੀ ਤੁਹਾਡੇ ਪੂਰੇ ਖਾਨਦਾਨ ਦੇ ਵਿੱਚ ਸੋਹਣਾ ਕੌਣ ਲੱਗਣ ਡਿਆ ਸੀ? ਆ ਬੰਦਾ। ਤੂੰ ਹਾਂਜੀ। ਮੈਨੂੰ ਮਾਫੀ ਦੇ ਦੇ, ਸੋਹਣਾ ਲੱਗਣ ਡਿਆ ਸੀ ਤੇਨਾਂ ਬੜੀ ਕਿਤੇ 7100 ਸੈਲਫੀ ਹੋ ਗਈ। ਬਸ ਕਰੋ ਵੀ, ਮੇਰਾ ਭਰਾ ਵਾ, ਕਿੰਜ ਬੋਲ ਰਹੇ ਹੋ ਤੁਸੀਂ? ਏਡਾ ਮੈਲਾ ਭਰਾ ਲਈ ਫਿਰਦੀ। ਉਹ ਸਾਰੇ ਸਵੈਟਰ ਪਾ ਕੇ ਫਿਰਨ ਸੀ, ਆਵਾਜ਼ ਮੈਂ ਸੀ ਬੰਦਾ ਕੋਟ ਵਾਲਾ ਉੱਥੇ। ਹਾਂ ਵੇਖਿਆ? ਹਾਂਜੀ, ਉਹ ਮੈਨੂੰ ਇੱਕ ਵੇਟਰ ਸ਼ਿਕਾਇਤ ਲੱਗ ਗਿਆ, ਭਾਜੀ ਮੇਰਾ ਕੋਟ ਚੋਰੀ ਕਰਕੇ ਲੈ ਗਿਆ ਤੁਹਾਡਾ ਸਾਲਾ। ਅੱਛਾ, ਉਹਨੂੰ ਪਤਾ ਲੱਗ ਗਿਆ ਸੀ ਮੈਂ ਤੁਹਾਡਾ ਸਾਲਾ ਹਾਂ? ਸ਼ਕਲੋਂ ਜਿਉਂ ਕਾਲਾ ਵਾ। ਉਹ ਭਾਜੀ ਝੂਠ ਬੋਲ ਦੇਖੋ ਮੂੰਹ ਦਾ ਕੀ ਹਾਲ ਕਰ ਲਿਆ ਤੁਸੀਂ। ਬਸ ਵੀ ਕਰੋ, ਕੀ ਤੁਸੀਂ ਮੇਰੇ ਬਸ ਭਰਾ ਨੂੰ ਵੀ। ਬੁਰਾ ਕਹਿ ਰਹੇ ਹੋ? ਤੇ ਹੈ ਕੀ ਹੈ, ਗੌਰ ਕਰਦੀ ਹੈ? 1 ਮਿੰਟ ਨਹੀਂ ਨਿਗਾਹ ਟਿਕਦੀ ਉੱਥੇ। ਇੰਨਾ ਚੰਗਾ ਮੇਰਾ ਭਰਾ ਵਾ, ਇੱਕ ਕਰੀਮ ਦੀ ਡੱਬੀ ਦੀ ਮਾਰ ਆ, ਚਿੱਟਾ ਹੋ ਜਾਏਗਾ। ਓਏ ਡੱਬੀ ਵਾਲਾ ਕੇਸ ਨਹੀਂ ਹੈ, ਇਹਨੂੰ ਤਸਲਾ ਭਰ ਕੇ ਦੇ, ਖਾਵੇ ਵੀ ਤੇ ਲਾਵੇ ਵੀ। ਕੋਈ ਨਹੀਂ, ਮੈਂ ਬਲੀਚਾ ਕਰ ਦਾਂਗੀ। ਉਹ ਤੁਹਾਨੂੰ ਕਾਹਦੀ ਮੇਰੀ ਫਿਕਰ ਪੈ ਗਈ ਆ? ਮੈਂ ਇੱਥੇ ਹੀ ਬੜਾ ਹੈਪੀ ਆ। ਤੂੰ ਤੇ ਹੈਪੀ ਆ, ਜਿਹੜੇ ਮੈਨੂੰ ਲਿਸ਼ਕਾਰੇ ਪੈਂਦੇ ਨਿਹਾਰ ਮੂੰਹ ਹੈ। ਕਿਤੇ ਹੈਲਮਟ ਪਾ ਕੇ ਫਿਰਿਆ ਕਰ ਘਰ 'ਚ। ਉਹ ਭਾਜੀ ਤੁਹਾਡੇ ਦੇਖੀਏ ਸਾਰੇ ਇਹਨੇ ਰਿਸ਼ਤੇਦਾਰ ਆ ਤੁਹਾਡੇ, ਨਿੱਕੇ ਨਿੱਕੇ ਜਿਹੇ ਇਦਾਂ ਹੀ ਦਾ ਕਾਰਟੂਨ ਦੇਖਣ ਡਏ ਸੀ ਉੱਥੇ। ਤੇ ਤੁਹਾਡੇ ਜੀ ਤਾਂ ਅੰਡਰਪਾਸ ਚੋਂ ਐ ਹੋ ਕੇ ਲੰਘਦੇ ਹੈ। ਸਾਰਾ ਵਿਆਹ ਮੈਂ ਇੰਜ ਦੇਖਿਆ ਤੁਹਾਡੇ ਰਿਸ਼ਤੇਦਾਰਾਂ ਨੇ, ਇੰਜ ਕਿ ਜਿੱਦਾਂ ਲਾਸ਼ ਦੇਖਣ ਡਿਆ ਮੈਂ ਨਹਿਰ। ਤੈਨੂੰ ਖੰਬੇ ਤੇ ਚੜਾਤਾ ਸੀ, ਪਿਆ ਦੇਖਣ ਡਿਆ। ਬਸ ਵੀ ਕਰੋ ਹੁਣ, ਉਹਨੂੰ ਸਮਝਾਉਂਦੀ ਕਿਉਂ ਨਹੀਂ? ਮੇਰਾ ਸਿਰ ਦਰਦ ਹੋਣ ਲੱਗ ਪਿਆ ਹੈ। ਖਰਗੋਸ਼ਣੀਆਂ ਪਹਿਲਾ ਵਿਆਹ ਵਾ ਜਿੱਥੇ ਮੈਨੂੰ ਨਮੋਸ਼ੀ ਹੋਈ ਆ। ਕਿ ਕੋ ਪੈਸਾ ਨਹੀਂ ਲੁੱਟਿਆ ਉੱਥੇ ਐਤਕੀ ਹੈ? ਤੇ ਲੜ ਤਾਂ ਹਰ ਤੋੜਨਾ ਭੁੱਲ ਗਿਆ ਤੂੰ। ਬਸ ਵੀ ਕਰੋ ਸੋਨੀ ਜੀ, ਹੁਣ ਵਨ ਡਿਸ਼ ਤੇ ਵਿਆਹ ਕਰ ਸਿੱਟਿਆ। ਓਹੋ ਹੋ ਉਹਨਾਂ ਨੂੰ ਕੀ ਪਤਾ ਸੀ ਸ਼ਾਹ ਸਲਮਾਨ ਆ ਰਿਹਾ ਸਾਡੇ ਵਿਆਹ ਤੇ ਲਿਖੋ ਚੀਤਾ ਭੁੰਨਦੇ, ਕਿਤੇ ਹਾਥੀ ਰੋਸਟ ਕਰਦੇ, ਕਿਤੇ ਹਿਰਨ ਪਕਾਉਂਦੇ। ਉਹ ਤੇਰੀ ਕੈਸੀ ਹਯਾਮਤ ਆ, ਉਹ ਤੁਸੀਂ ਦਲੀਆ ਖਾ ਖਾ ਕੇ ਐਡੇ ਵੱਡੇ ਹੋ ਗਏ। ਉਹ ਭਾਜੀ ਅਸੀਂ ਬਿਰਿਆਨੀਆਂ ਵੀ ਖਾਧੀਆਂ, ਪਰ ਐਡੀ ਬੁਰੀ ਬਿਰਿਆਨੀ ਪਹਿਲੀ ਦਫਾ ਖਾਧੀ ਆ। ਬਿਰਿਆਨੀਆਂ ਤੁਸੀਂ ਜਲਸਿਆਂ ਚੋਂ ਖਾਧੀਆਂ, ਘਰ ਤਾਂ ਤੁਹਾਡੇ ਪੱਕਦਾ ਹੀ ਕੱਖ ਨਹੀਂ। ਇੰਨੇ ਪੱਤੇ ਬਿਰਿਆਨੀ 'ਚ ਭਾਜੀ, ਪਲੇਟ ਪਾਈ ਉਹਨੇ ਚੌਲਾਂ ਦੀ, ਥੱਲੇ ਚੌਲ ਉੱਤੇ ਪੱਤੇ ਹੀ ਪੱਤੇ। ਭਾਵੇਂ ਬੱਕਰੀ ਖਾ ਜਾਂਦੇ ਉੱਥੇ ਮੈਂ ਨਾ ਖਾਂਦਾ। ਚੱਲ ਜੇ ਬੱਕਰੀ ਦੀ ਖੁਰਾਕ ਤੂੰ ਖਾ ਗਿਆ, ਹੁਣ ਸਾਰੀ ਰਾਤ ਬਹਿ ਬਹਿ ਕਰਦਾ ਫਿਰੀ। ਮੈਨੂੰ ਤਾਂ ਲੱਗਦਾ ਦੇਗ ਹੀ ਨੇਰੀ 'ਚ ਪੱਕੀ ਸੀ। ਨੇਰੀ 'ਚ ਪੱਕੀ ਸੀ, ਇਹਨੂੰ ਬੰਦ ਕਰਾ ਲਾ। ਨਾ 1 ਰੁਪਈਆ ਸਲਾਮੀ ਦਾ ਦੇ ਗਿਆ, ਨਾ ਵਾਸਤਾ। ਉਹ ਭਾਜੀ 500 ਰੁਪਇਆ ਸਲਾਮੀ ਪਾਈ ਮੈਂ। ਵੇ ਭਰਾਵਾ ਜਾ ਉੱਠ ਕੇ ਬਾਹਰ ਚੱਲ ਜਾ। ਕਿੰਨੀ ਸਲਾਮੀ ਪਾਈ? ਬਸ ਵੀ ਕਰੋ। 500 ਰੁਪਇਆ। ਇਹਨੇ ਸਲਾਮੀ ਨਹੀਂ ਪਾਈ, ਇਹਨੇ ਬਿਰਿਆਨੀ ਦੀ ਪਲੇਟ ਜੇਬ 'ਚ ਪਾਈ ਹੈ। ਮੈਂ ਵੀਡੀਓ ਦੇਖੀ ਆ, ਉਹ ਤੇਰਾ ਫਿੱਟ 450 ਦਾ ਤੂੰ ਟੋਟਲ ਲੁੱਟਿਆ ਵਿਆਹ ਤੋਂ। ਓਹੋ ਭਾਜੀ, ਮੈਂ ਐਡੀ ਨਮੋਸ਼ੀ ਨਾਲ ਵਿਆਹ ਕਦੀ ਨਹੀਂ ਦੇਖਿਆ ਹੈਗਾ। ਤੇਰਾ ਭਰਾ ਪੈਸੇ ਲੁੱਟਦਾ ਵਿਆਹਾਂ ਤੇ। ਬਸ ਵੀ ਕਰੋ ਤੁਸੀਂ, ਬਸ ਕਰੋ, ਕਿਹੜੇ ਕੰਮੇ ਲੱਗ ਪਏ ਹੋ? ਉਹਨੂੰ ਚੁੱਪ ਨਾ ਕਰਾਈ। ਵੇ ਭਰਾਵਾ ਤੂੰ ਹੀ ਬਸ ਕਰ ਦੇ। ਉਹ ਖਰਗੋਸ਼ਣੀ ਇਹਨੇ ਛੋਟੇ ਛੋਟੇ ਹੁੰਦੇ ਨੇ ਰਿਸ਼ਤੇਦਾਰ, ਇਹਨਾਂ ਦੇ ਤਾਂ ਛੋਟੇ ਛੋਟੇ ਰਿਸ਼ਤੇਦਾਰ ਸੀ ਸਾਰੇ। ਵਿਆਹ ਖਤਮ ਹੋ ਗਿਆ ਤੇ ਹੁਣ ਕਾਹਦੀ ਲੜਾਈ ਪਾਈ ਹੋਈ ਏ? ਮੈਨੂੰ ਤਾਂ ਹੁਣ ਪਤਾ ਲੱਗਾ ਤੁਹਾਡੀ ਸਾਰੀ ਫੈਮਿਲੀ ਡੌਲੀ ਮੌਨ ਜਈ ਆ। ਅੱਜ ਤੋਂ ਬਾਅਦ ਨਹੀਂ ਤੁਹਾਡਾ ਜਾਇਆ ਕਰਨਾ। ਸੁਣ ਲੈ ਇਹਦੇ ਕੰਮ। ਭਰਾਵਾ ਬਸ ਕਰ, ਬਾਹਰ ਚੱਲ ਜਾ ਜਾ। ਖਰਗੋਸ਼ਣੀ ਮੈਂ ਤੈਨੂੰ ਛੱਡ ਕੇ ਨਹੀਂ ਜਾਣਾ, ਨਹੀਂ ਜਾਣਾ, ਨਹੀਂ ਜਾਣਾ। ਮੈਂ ਵੀ ਕਿਹੜਾ ਕਿਹਾ ਕਿ ਤੂੰ ਜਾ, ਵੈਸੇ ਹੀ ਕਹਿ ਰਹੀ ਆ ਬਾਹਰ ਚੱਲ ਜਾ, ਲੜਾਈ ਤੇ ਮੁੱਕੇ। ਤੂੰ ਭਾਜੀ ਦੇ ਕੰਨ ਫੜਾਉਣੇ ਆ। ਓਏ ਮੂੰਹ ਬੰਦ ਕਰਕੇ ਬਹਿ, ਕੰਨ ਫੜਾਉਣੇ ਭਾਜੀ ਦੇ। ਬਾਹਰੋਂ ਆਵਾਜ਼ ਪਤਾ ਨਹੀਂ ਕਾਹਦੀ ਆਉਣ ਡਈ ਹੈ। ਅੰਦਰੋਂ ਤੇਰੀ ਆਉਣ ਡਈ ਹੈ ਤੇ ਬਾਹਰੋਂ ਕਿਸੇ ਦੀ ਆਜੂ ਤਾਂ ਕੀ ਹੋ ਗਿਆ? ਉਹ ਭਾਜੀ ਕੰਨ ਝਾੜ ਕੇ ਗੌਰ ਨਾਲ ਸੁਣੋ। ਕੰਨ ਓਏ ਆਹੋ ਬੇਗਮ, ਕਿੰਨੀ ਦੇਰ ਦੀ ਤੇ ਮੈਂ ਤੁਹਾਨੂੰ ਚੁੱਪ ਕਰਾ ਰਹੀ ਆ। ਆ ਕਾਹਦੀ ਆਵਾਜ਼ ਆਉਣ ਡਈ? ਇਹ ਦੇਰਾ ਦਿਨ ਕੋਈ ਰਿਸ਼ਤੇਦਾਰ ਆ ਗਿਆ? ਬਾਬਾ ਇੱਕ ਬੰਦਾ ਲੈ ਕੇ ਬੈਠਾ ਉੱਥੇ। ਬਾਬਾ? ਆਹੋ ਓਏ ਸਾਡੇ ਘਰ 'ਚ ਬਾਬੇ ਨੇ ਬੰਦਾ ਵੜ ਲਿਆ ਕੋਈ? ਆਹੋ ਆਓ ਆਓ ਵੇਖੀਏ ਜਾ ਕੇ। ਤੂੰ ਤੇ ਬਹਿ ਜਾ, ਵੇਖੀਏ ਜਾ ਕੇ। ਤੇਰਾ ਕਿਹੜਾ ਇਲਾਕੇ 'ਚ ਜੱਗਾ ਮਸ਼ਹੂਰ ਹੈ, ਤੂੰ ਚੁੱਪ ਕਰਕੇ ਬਹਿ ਜਾ। ਠਹਿਰ ਜਾ ਇੱਕ ਮਿੰਟ, ਪਲਕ ਤੂੰ ਨਹੀਂ ਆ ਜਾ, ਕਿਤੇ ਬਾਬਾ ਮੈਨੂੰ ਇਕੱਲੇ ਨੂੰ ਨਾਪੀ ਨਾ ਦੇਵੇ। ਆ ਜਾ। ਇਹ ਕਿਹੜਾ ਕੰਮ ਫੜ ਲਿਆ ਇਹਨੇ? ਜਾ ਡਰਾ ਹੀ ਦਿੱਤਾ। ਉਹ ਤੇਰਾ ਦੁਰ ਫਿੱਟੇ ਨੂੰ ਇੰਨਾ ਖੌਫ ਤਾਂ ਬਾਹਰ ਹੈ ਨਹੀਂ ਜਿੰਨਾ ਅੰਦਰ ਪਾਤਾ ਤੂੰ ਮੈਨੂੰ। ਦੇਖੋ ਤਾਂ ਸਹੀ। ਮੈਂ ਤੈਨੂੰ ਸਦਕੇ ਜਾਵਾਂ ਉਸਤਾਦ ਬੱਚਿਆ। ਸੁਰ ਘਬਾਉਣ ਲੱਗਾ ਤੇ ਸੁਰ ਨੂੰ ਸਮਝ ਕੇ ਨਾ ਤੇ ਉਂਝ ਹੀ ਕਹਿਣਾ ਮੇਰਾ ਬੇਟਾ ਹੈ। ਜੀ ਉਸਤਾਦ ਬੱਚਿਆ। ਲੈ ਬੇਟੇ ਕਿਹਾ ਹੈ ਬਈ ਸਾ
ਵਾਹ 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 ਰੇ ਰੇ ਆਹਾ ਬੇਟੇ ਬਜ਼ੁਰਗ ਤੇਰੇ ਅੰਦਰੋਂ ਆਵਾਜ਼ ਆ ਰਹੀ ਮੈਨੂੰ ਲੱਗਦਾ ਤੂੰ ਬਹੁਤ ਬੜਾ ਗਵਈਆ ਬਣ ਜਾਣਾ ਮੈਂ ਸਦਕੇ ਜਾਵਾਂ ਉਸਤਾਦ ਬਜ਼ੁਰਗਾ ਮੈਂ ਸਦਕੇ ਜਾਵਾਂ ਗਾ ਹਾਏ ਮੈਂ ਸਦਕੇ ਜਾਵਾਂ ਬੇਟੇ ਬਜ਼ੁਰਗ ਉਸਤਾਦ ਪੁੱਤਰ ਤੇਰੇ ਅੰਦਰ ਕਿੰਨੇ ਕੁ ਬੰਦੇ ਆ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਆਵਾਜ਼ ਬੜੀ ਕੋਰਸ ਟੈਪ ਆਉਂਦਾ ਹੀ ਹੈ ਅਸਲ ਦੇ ਵਿੱਚ ਮੈਨੂੰ ਲੱਗਣ ਦਿਆ ਕਿ ਮੇਰਾ ਅੰਗ ਅੰਗ ਬੋਲ ਰਿਹਾ ਸੀ ਪਾ ਫਿੱਕੇ ਮੂੰਹ ਇਹ ਕੀ ਹੁੰਦਾ ਸਾਡੇ ਘਰ 'ਚ? ਇਹ ਉਹ ਕੰਮ। ਬਜ਼ੁਰਗਾ ਓਏ ਕੀ ਤੂੰ ਵਾਜੇ ਖਿਲਾਰ ਤੇ ਘਰ ਚ ਸਲਾਮ ਉਹ ਅਲੈਕੁਮ। ਤੁਹਾਡੇ ਘਰ ਦੇ ਵਿੱਚ ਉਹ ਉਹ ਸਿਰ ਤੇ- ਮੇਰਾ ਘਰ ਆ ਓਏ ਚੁੱਪ ਕਰ ਸਿਰ ਤੇ ਚੁੰਨੀ ਲੈ ਇਹ ਬੇਟੇ ਬਜ਼ੁਰਗ ਇਹ ਕੌਣ ਮੈਂ ਸਮਝ ਉਸਤਾਦ ਬੱਚਿਆ ਕੋਈ ਗੱਲ ਨਹੀਂ ਡਰਨਾ ਨਹੀਂ ਕਿਰਾਏਦਾਰ ਹੈਗੇ ਆਪਣੇ ਉਹ ਬਜ਼ੁਰਗਾ ਆ ਵਿਹੜੇ ਚ ਮਰਾਸ ਕੋਲਾ ਖਿਲਾਰ ਲਿਆ ਤੂੰ ਹੈ ਖਬਰਦਾਰ ਤਾਂ ਸੋਣੀ ਜੇ ਮੇਰੇ ਉਸਤਾਦ ਦੇ ਭਾਂਡਿਆਂ ਨੂੰ ਕੁਛ ਆਖਿਆ ਉਹ ਤੈਨੂੰ ਲਵੇ ਮੌਲਾ ਓਏ ਮੈਨੂੰ ਜੋ ਮਰਜ਼ੀ ਕਹਿ ਲੈ ਬੇਟਾ ਇਹਨੂੰ ਕੁਛ ਨਹੀਂ ਕਹਿਣਾ ਉਹ ਤੇਰੇ ਭਾਂਡੇ ਕਹਿਣ ਡਿਆ ਤੂੰ ਕਿਤੇ ਚਾਹ ਵੇਚਣ ਵਾਲਾ ਮਾਂ ਉਹ ਭਾਂਡੇ ਬੇਟੇ ਮੈਂ ਥਰਮਸ ਰੱਖ ਕੇ ਅੱਗੇ ਬੈਠਾ ਭਾਂਡੇ ਉਹ ਬਾਬਾ ਸੀ ਤੈਨੂੰ ਪਤਾ ਨਹੀਂ ਕਿੱਦਾਂ ਬਰਦਾਸ਼ਤ ਕਰਦੇ ਤੂੰ ਸੈੱਲ ਵਾਲੇ ਦਾ ਭਾਈ ਲੈ ਆਂਦਾ ਗਿਓ ਉਹ ਤੇਰੀ ਇਹ ਯੂਰਤ ਓਏ ਕਿਰਾਏਦਾਰ ਹੋਗੇ ਤੁਸੀਂ ਮੈਨੂੰ ਗੱਲਾਂ ਕਰਦੇ ਉਹ ਮੇਰੇ ਉਸਤਾਦ ਨੂੰ ਗੱਲਾਂ ਕਰਦੇ ਤੁਸੀਂ ਉਹ ਬਜ਼ੁਰਗਾ ਉਹ ਤੂੰ ਆ ਕਿਉਂ ਬੰਦਾ ਘਰ ਵਾੜਿਆ ਗੈਰ ਆਦਮੀ ਕਿਉਂ ਘਰ ਵਾੜਿਆ ਇਹ ਤਾਂ ਕਾਰੋਬਾਰ ਹੀ ਉਸਤਾਦ ਆ ਗੈਰ ਕਿੱਥੋਂ ਰਿਹਾ ਮੈਂ ਕਿਲੋ ਮਠਿਆਈ ਖਵਾਤੀ ਹਜੇ ਗੈਰ ਮੈਂ ਇਹਨੂੰ ਸ਼ਗਿਰਦ ਕੀਤਾ ਹੈ ਮਿਠਾਈ ਦਾ ਡੱਬਾ ਦਿੱਤਾ ਮੇਰੇ ਬੇਟੇ ਬਜ਼ੁਰਗ ਨੇ ਇਹ ਦੇਖ ਸਾਦੀ ਸ਼ਕਤੀ ਛੱਤ ਤੇ ਜਾ ਕੇ ਕਰੋ ਉੱਤੇ ਤਰਪਾਲ ਲੱਗੀ ਹੈ ਬੇਟਾ ਅਸੀਂ ਪਤੰਗਬਾਜ਼ੀ ਕਰਨੀ ਹੈ ਕਿ ਸਤਾਦੀ ਸ਼ਗਿਰਦ ਕਰਨੀ ਬੇਟੇ ਨੂੰ ਮੇਰੀ ਗੱਲ ਸੁਣੋ ਇਹ ਗਾਣਾ ਬਜਾਣਾ ਨਾ ਮੈਨੂੰ ਨਹੀਂ ਪਸੰਦ ਮੈਂ ਔਰਤ ਜ਼ਾਤ ਆ ਕਿਰਾਇਆ ਦਿੰਦੀ ਇਹ ਤਾਂ ਫੇਰ ਕੀ ਹੋਇਆ ਤੂੰ ਔਰ ਜ਼ਾਤ ਤੇ ਮੈਂ ਖਾਨ ਸਾਹਿਬ ਜ਼ਾਤ ਆ ਬੇਟੇ ਨੂੰ ਇਹ ਤਾਂ ਲੋਕੀ ਤਾਂ ਲੱਭ ਕੇ ਲਿਆਉਂਦੇ ਵੀ ਖਾਨ ਸਾਹਿਬ ਘਰ ਦੇ ਹੋਵੇ ਬਰਕਤਾਂ ਹੀ ਬਰਕਤਾਂ ਹੋ ਜਾਣ ਤੁਸੀਂ ਗੈਰ ਬੰਦੇ ਨਹੀਂ ਆਹੋ ਕਾਹਦਾ ਗੈਰ ਹੁਣ ਤੇ ਮੈਂ ਮਠਿਆਈ ਖਿਲਾ ਕੇ ਆਪਣਾ ਉਸਤਾਦ ਕੀਤਾ ਹੈ। ਮੇਰੇ ਵੱਲੋਂ ਨੂੰ ਜ਼ਹਿਰ ਖਿਲਾ ਦੇ ਤੇ ਨਾਲ ਇੱਕ ਚਮਚੀ ਆਪ ਲਾ ਲਾ ਤੂੰ ਓਏ ਉਹ ਸ਼ੋਖਿਆ ਤੈਨੂੰ ਲਬੇ ਮੌਲਾ ਜ਼ਹਿਰ ਖਵਾਉਂ ਤੇਰੇ ਦੁਸ਼ਮਣ ਜ਼ਹਿਰ ਖਵਾਈਏ ਤੇਰੇ ਪਿਓ ਨੂੰ ਜ਼ਹਿਰ ਖਵਾਵਾਂ ਤੇਰੀ ਰਿਸ਼ਤੇਦਾਰਾਂ ਨੂੰ ਐਡੀਆਂ ਬਦਦੁਆਵਾਂ ਸ਼ੁਰੂ ਕਰ ਦਿੱਤੀਆਂ ਤੂੰ ਹਾਂ ਇੱਕ ਮਿੰਟ ਖਲੋ ਜਾ ਬੇਟੇ ਤੂੰ ਹੈ ਕਿੱਥੇ ਜਿਹੜਾ ਮੇਰੇ ਨਾਲ ਗੱਲ ਕਰਨ ਲਿਆ ਹਵਾ 'ਚ ਹੀ ਹੋਈ ਜਾਂਦੀ ਗੱਲ ਨਜ਼ਰ ਤਾਂ ਹੁੰਦਾ ਕੋਈ ਨਹੀਂ ਸਰ ਬਾਬਾ ਚੁੱਕ ਆਪਣਾ ਹੌਲਾ ਜਿਹਾ ਖਾਨ ਸਾਹਿਬ ਚਲੋ ਉੱਤੇ ਨੂੰ ਓਏ ਓਏ ਮੇਰੇ ਉਸਤਾਦ ਨੂੰ ਪੁੱਛਣਾ ਕੀ ਮੈਂ ਤੈਨੂੰ ਦੱਸਾਂ ਮੈਂ ਤੇਰੇ ਉਹ ਮੈਂ ਉਸਤਾਦ- ਚੰਡ ਮਾਰਨੀ ਤੇਰੇ ਨਹੀਂ, ਉਹ ਮੇਰੇ ਕਿਰਾਏਦਾਰ ਹੋ ਕੇ ਮੇਰੇ ਸਿਰ ਤੇ ਚੜ ਪਏ ਤੁਸੀਂ ਨਹੀਂ ਰਹਿਣ ਦੇਣਾ ਹਾਂ। ਬਿਲਕੁਲ ਵੀ ਨਹੀਂ ਰਹਿਣ ਦੇਣਾ ਸਾਡੇ ਨਹੀਂ ਬਾਰੇ ਸਾਡੇ ਖਾਨਦਾਨ ਚ ਬਗਾਉਣ ਵਜਾਉਣ ਬਾਹਰ ਦਾ ਚੁੱਕੋ ਸਮਾਨ ਹੈ ਦੋ ਚੁੱਕੋ ਸਮਾਨ ਖਬਰਦਾਰ ਮੇਰੇ ਉਸਤਾਦ ਪੁੱਤ ਨੂੰ ਆਖਿਆ ਉਹ ਕੁਛ ਤੇ। ਬਜ਼ੁਰਗਾ ਹੋਸ਼ ਕਰ ਆ ਸਾਡਿਆਂ ਚ ਮਸੀਕੀ ਪਸੰਦ ਨਹੀਂ ਕਰਦੇ ਸਾਡੇ ਜੀ ਆਈ ਸਮਝ ਤੇ ਮੈਂ ਨਿਕਲ ਪਸੰਦ ਕਰਦੇ ਹੈ ਮੇਰੇ ਖੰਨੇ ਤੇਰੀ ਪਸੰਦ ਫਿਟੇ ਉਹ ਮੂੰਹ ਬਸ ਕਰ ਬਹਿ ਜਾ ਟੇਕੇ ਟੇਕ ਕੇ ਮੈਂ ਹਿੱਲਣ ਦਿਆ ਬੈਠਾ ਚੱਲ ਜਾ ਆਪਣਾ ਖਲੋਣਾ ਲੈ ਕੇ ਬਾਹਰ ਚੱਲ ਉਹ ਖਿਲਾ ਓਏ ਮੇਰਾ ਗਾਰਾ ਤਾਂ ਮੇਰਾ ਹੁਕਮ ਚੱਲਣਾ ਇੱਥੇ ਬਜ਼ੁਰਗਾ ਤੇਰਾ ਹੁਕਮ ਚੱਲ ਸਕਦਾ ਲੇਕਿਨ ਆਵਾਜ਼ਾਂ ਨਹੀਂ ਚੱਲ ਸਕਦਾ ਇਹਨੂੰ ਲੈ ਜਾਓ ਗਲੀ ਚ ਪਾ ਜਾਓ ਦੋਵੇਂ ਪੇ ਪੁੱਤ ਦੋਵੇਂ ਗਲੀ ਚ ਪਾ ਜਾਓ ਮਾਂਗਾ ਕਰੀ ਜਾਓ ਪਵਾ ਸ਼ਹਿਰ ਨੂੰ 800 ਇਕੱਠਾ ਕਰ ਲਓ ਮੈਨੂੰ ਕੋਈ ਇਤਰਾਜ਼ ਨਹੀਂ ਉਹ ਭਰਾਵਾ ਉਹ ਤੇਰਾ ਤਾਂ ਝੱਗਾ ਹੀ ਨਹੀਂ ਅਕਲ ਵਾਲਾ ਕਿੱਥੋਂ ਆ ਗਿਆ ਤੂੰ ਕੀ ਗੱਲ ਹੈ ਓਏ ਤੈਨੂੰ ਨਹੀਂ ਪਤਾ ਖਾਸਾ ਬਦੋ ਬਦੀ ਹੈ ਪੂਰਾ ਹਿੰਦ ਸਿੰਧ ਮੇਰੇ ਨਾਂ ਤੋਂ ਵਾਕਿਫ ਹੈ ਮੈਂ ਸੋਰਲਾ ਮਾਰ ਕੇ ਲਾ ਦਿਆਂ ਦੇਖੀ ਕਿਤੇ ਆਵਾਜ਼ਾਂ ਨਾ ਸਾੜ ਲਈ ਆਪਣਾ ਉਹ ਮੇਰੇ ਉਸਤਾਦ ਦੇ ਭਾਂਡਿਆਂ ਨੂੰ ਕੁਛ ਨਾ ਆਖੋ ਉਹ ਰੋਜ਼ੀ ਰਿਜ਼ਕ ਦਾ ਮਾਂ ਓਏ ਭਾਂਡਾ ਨਹੀਂ ਹੈ ਲਵੇ ਤੈਨੂੰ ਮੌਲਾ ਮੈਂ 2.5 ਕਿਲੋ ਦੁੱਧ ਪਵਾ ਕੇ ਬੈਠਾ ਤੇਰੇ ਸਾਹਮਣੇ ਫਿਟੇ ਮੂੰਹ ਬਾਜਾ ਉਹ ਬਜ਼ੁਰਗਾ ਮੇਰੀ ਸੁਣ ਲੈ ਗੱਲ ਤੈਨੂੰ ਅੱਗੇ ਦੱਸਿਆ ਕਿ ਸਾਡੇ ਚ ਗਾਉਣ ਵਜਾਉਣ ਨਹੀਂ ਪਸੰਦ ਕੀਤਾ ਜਾਂਦਾ ਆ ਚੁੱਕ ਲਾਇਆ ਡੱਬਾ ਯਾਰੀ ਤਾਂ ਮੈਂ ਚ ਪਾਣੀ ਦਾ ਜੱਗ ਡੱਬਾ ਪਾ ਜਿਹਾ ਮੈਂ ਕਮੇਟੀ ਪਾਉਣ ਆਇਆ ਸੀ ਘਰ ਕੱਢਣ ਆਇਆ ਫਿਟੇ ਮੂੰਹ ਬਾਜਿਆ ਤੁਹਾਨੂੰ ਬੇਮਰਾਦਿਓ ਉਹ ਬੇਲਾਇਓ ਬੇਸਰੋ ਉਹ ਨਾ ਮਰਾਦੋ ਤੁਹਾਨੂੰ ਮਸੀਕੀ ਦੀ ਹਾਂ ਲੱਗ ਜਾਣੀ ਉਹ ਖਾਨ ਸਾਹਿਬ ਆ ਡੱਬਾ ਜਿਹਾ ਚੁੱਕ ਲਾਇਆ ਨਹੀਂ ਤਾਂ ਮੈਂ ਪਾਣੀ ਦਾ ਜੱਗ ਪਾ ਦੇਣਾ ਇਹ ਚ ਇਹ ਬੇਟੇ ਬਾਜਾ ਹੈ ਕਿ ਰੈਡੀਏਟਰ ਅੱਜ ਚ ਤੂੰ ਪਾਣੀ ਪਾ ਦੇਣਾ ਹੈ ਬਾਜਾ ਹੈ ਉਹ ਸਾਡਾ ਜਿਹੜਾ ਮਰਜ਼ੀ ਚਾਚਾ ਹੋਵੇ ਨਿਕਲ ਇਥੋਂ ਉਹ ਤੂੰ ਹੈ ਕਿੱਥੇ ਆ ਮੇਰੇ ਨਾਲ ਗੱਲ ਕਰੀ ਜਾਣਾ ਮੈਨੂੰ ਐ ਲੱਗਦਾ ਤੂੰ ਕੱਲੀ ਹਵਾ ਆਈ ਹੈ ਉਹ ਫੜ ਕੇ ਹੱਥ ਗੱਲ ਕਰ ਉਹਦੀ ਫਿਟੇ ਮੂੰਹ ਓਏ ਮੇਰਾ ਉਸਤਾਦ ਨਾ ਕਮੀਆਂ ਮੇਰਾ ਉਸਤਾਦ ਮਠਾਈ ਨਾ ਮੇਰੇ ਤਾਂ ਤੈਨੂੰ ਚਾਹੀਦਾ ਤੱਤਾ ਤਵਾ ਕਰਕੇ ਕੱਲੇ ਕੱਲੇ ਦੇ ਮੂੰਹ ਤੇ ਫੇਰ ਦੇ ਉਹ ਬਾਬਾ ਤੇਰਾ ਆਪ ਨਹੀਂ ਪਤਾ 2-3 ਸਾਲਾਂ ਤੱਕ ਤੂੰ ਮਰ ਜਾਣਾ ਵਾ ਮੁੜ ਕੇ ਆਪਣੇ ਸਥਾਨ ਨੂੰ ਰੰਡਾ ਕਰੇਗਾ ਤੂੰ ਓਏ ਨਾ ਮੇਰਾ ਉਸਤਾਦ ਕਿਤੇ ਨਾ ਜਾਵੇ ਮੈਂ ਨਹੀਂ ਰੰਡਾ ਕਰਨਾ ਉਸਤਾਦ ਨੂੰ ਨਾ ਮੈਂ ਕੋਈ ਆਪਣੀ ਮਰਜ਼ੀ ਨਾਲ ਨਹੀਂ ਆਇਆ ਬੈਠੇ ਇਹ ਸ਼ਗਿਰਦ ਹੋਣ ਵਾਸਤੇ ਬਜ਼ੁਰਗ ਬੇਟਾ ਮੈਨੂੰ ਨਾਲ ਲੈ ਕੇ ਆਇਆ ਖਾਨ ਸਾਹਿਬ ਇੱਕ ਮਿੰਟ ਚੁੱਪ ਇਹਨੇ ਕਰ ਮੈਨੂੰ ਕਿਹਾ ਵੀ ਇਸ ਘਰ ਦੇ ਵਿੱਚ ਇਹ ਕਮਰਾ ਵੀ ਤੁਹਾਨੂੰ ਦੇ ਦੂੰਗਾ ਫ੍ਰਿਜ ਵੀ ਤੁਹਾਡੀ ਕਿਚਨ ਵੀ ਤੁਹਾਡਾ ਮੇਰੇ ਕੋਲ ਉਸਤਾਦ ਜੀ ਹੈ ਸਦਕੇ ਜਾਵਾਂ ਉਸਤਾਦ ਪੁੱਤਰ ਤੇ ਸਾਰਾ ਕੁਝ ਹਾਂਜੀ ਸਾਰਾ ਕੁਝ ਹੀ ਤੁਹਾਡਾ ਇਹਨੂੰ ਮੌਤ ਆਉਣ ਵਾਲੀ ਉਹ ਵੀ ਤੁਹਾਡੀ ਓਏ ਚੰਡਾ ਨਾ ਖਾ ਲਈ ਓਏ ਇਮਲੀ ਮੇਰੇ ਕੋਲ ਉਹ ਬਜ਼ੁਰਗਾ ਉਹ ਕਾਦਰੀ ਲੈ ਕੇ ਆ ਗਏ ਇਸ ਨੂੰ ਬਾਜੇ ਵਾਲੇ ਨੂੰ ਓਏ ਪੁੱਤਰ ਮੇਰਾ ਹੈਗਾ ਮੈਚ ਮੈਂ ਤਾਂ ਸਾਰੇ ਗੁਲੋਕਾਰਾਂ ਨੂੰ ਚੈਲੰਜ ਕਰ ਦੇਣਾ ਭਾਈ ਜਾਨ ਮੈਂ ਦੱਸਦਾ ਹਾਂਜੀ। ਮੈਨੂੰ ਸ਼ਗਿਰਦ ਬੇਟੇ ਨੇ ਮੈਨੂੰ ਆਖਿਆ ਕਿ ਵੀ ਖਾਨ ਸਾਹਿਬ ਮੇਰੇ ਨਾਲ ਚੱਲੋ ਮੈਨੂੰ 15 ਦਿਨ ਜੇ ਮਸੀਕੀ ਸਿਖਾ ਦਿਓ ਮੈਂ ਆਲ ਪੰਜਾਬ ਦੇ ਸਿੰਗਰਾਂ ਨੂੰ ਨਾ ਚੈਲੰਜ ਕਰਨਾ ਉਹ ਤੇਰਾ ਬੇੜਾ ਤਰਗਾ ਤੂੰ ਚੱਲ ਹੀ ਨਾ ਕਰ ਕੋਈ ਤਸਬੀਹ ਕਰ ਤੇਰਾ ਆਖਰੀ ਟਾਈਮ ਆ ਬਾਬਾ ਤੂੰ ਬਾਜਾ ਸਿੱਖਣ ਲੱਗ ਪਿਆ ਕੋਈ ਮਰਨ ਦਾ ਸਟਾਈਲ ਸਿੱਖ ਕੋਈ ਬਿਮਾਰ ਹੋ ਭੋਰਾ
ਓਏ ਨਕਮੀਆਂ ਮੇਰੇ ਉਸਤਾਦ ਆ ਗਏ ਨੇ 750 ਲਾਇਆ ਮੈਂ ਨਾ ਮਰਨ ਦਾ ਸਟਾਈਲ ਕੀ ਹੈ? ਇੰਜ ਹੀ ਬੰਦਾ ਮਾਰਦਾ, ਹੁਣ ਕਦੇ ਐ ਮਰਦਾ ਵੇਖੀ? ਖਾਸਾ ਮਸੀਕੀ ਉੱਤੇ ਜਾ ਕੇ ਕਰਨੀ ਇੱਥੋਂ ਨਹੀਂ ਮੈਂ ਤੁਹਾਨੂੰ ਦੱਸਦਾ ਵੀ ਮੇਰਾ ਕਿਸੇ ਸਾਥ ਦੇ ਉੱਤੇ ਹੱਥ ਰੱਖਿਆ ਸਿੱਖ ਲੈਣ ਦੋ ਮੈਂ ਉੱਤੇ ਹੀ ਜਾਣਾ, ਬਾਅਦ ਚ ਉੱਤੇ ਹੀ ਜਾਣਾ। ਡੱਬਾ ਜਿਹਾ ਚੁੱਕਿਆ ਮੈਂ ਤੁਹਾਨੂੰ ਦੱਸਦਾ ਮੇਰਾ ਬਾਜੇ ਤੋਂ ਮੇਰੀ ਲਾਸ਼ ਤੋਂ ਕਿ ਹੱਥ ਲਾਵਾਂ ਜਿੰਨੇ ਨੂੰ ਹੱਥ ਪਹਿਲਾਂ ਲਾਵਾਂ। ਲੰਘਦੇ ਬਾਅਦ ਚ ਉੱਤੇ ਪਹੁੰਚ ਚਲੋ ਇਦਾਂ ਹੀ ਪਹਿਲੇ ਲਾਸ਼ ਕਰ ਦਿੰਨੇ। ਓਏ ਅਗਲੀ ਗੱਲ ਸੁਣ ਲਾ, ਮੈਂ ਤੁਹਾਨੂੰ ਘਰੋਂ ਕੱਢ ਦੇਣਾ ਜਿੰਨੇ ਉਸਤਾਦ ਦੀ ਬੇਹਰਮਤੀ ਕੀਤੀ ਮੈਂ ਮੇਰੇ। ਬੇਖੁਰਮਤੀ ਕਾਕਾ ਤੂੰ ਬਹਿ ਕੇ ਗੱਲ ਸੁਣ ਲੈ, ਜਿਹੜੀ ਬਣਦੀ ਸਰਦੀ ਉਹ ਕਰ ਲੈਨੇ ਆ ਨਾ, ਮੇਰਾ ਤਾਂ ਕਸੂਰ ਹੀ ਕੋਈ ਨਹੀਂ। ਆ ਤਾਂ ਬਜ਼ੁਰਗ ਬੇਟੇ ਨੇ ਮੈਨੂੰ ਆਖਿਆ ਵੀ ਖਾਨ ਸਾਹਿਬ ਮੇਰਾ ਘਰ ਹਾਜ਼ਰ ਹੈ। ਬਹਿ ਜੀ ਹਾਂ ਬਹਿ ਗਏ। ਅੱਛਾ ਬਜ਼ੁਰਗਾ ਮੇਰੀ ਸੁਣ ਲਾ ਗੱਲ, ਤੈਨੂੰ ਕੀ ਪਤਾ ਵਾ ਤੇਰੀ ਧੀਆਂ ਵਰਗੀ ਜਵਾਨ ਕੁੜੀ ਅੰਦਰ ਰਹਿੰਦੀ ਆ, ਆ ਤੂੰ ਡੱਬਾ ਹੀ ਵਾਲਾ ਅੰਦਰ ਵਾੜ ਲਿਆ। ਤੇ ਅੰਦਰ ਹੀ ਰਹਿੰਦੀ ਹੈ, ਬਾਹਰ ਤੇ ਨਹੀਂ ਆਉਂਦੀ, ਅਸੀਂ ਤੇ ਬਾਹਰ ਭਜਾਉਂਦੇ ਆ ਪੁੱਤ। ਕਿਉਂ ਭਜਾਉਂਦੇ ਆ ਹੈ? ਆ ਕਿਚਨ ਆ, ਉਹਨੇ ਰੋਟੀ ਪਾਣੀ ਨਹੀਂ ਪਕਾਉਣਾ। ਉਹ ਤੇ ਅਸੀਂ ਵੀ ਤੇ ਧੀ ਧਿਆਣੀ ਸਮਝ ਕੇ ਆਏ ਆ। ਮੈਂ ਕਦੋਂ ਕਿ ਸਮਝਿਆ ਵੀ ਇੱਥੇ ਸ੍ਰੀ ਦੇਵੀ ਰਹਿੰਦੀ ਹੈ। ਉਹ ਬਜ਼ੁਰਗਾ ਇਹਨੂੰ ਬੰਦ ਕਰਾ ਲਾ। ਓਏ ਮੇਰਾ ਹੈਂ? ਉਸਤਾਦ ਆ, ਮੈਂ ਕਹਿੰਦਾ ਇੱਕ ਵਾਰੀ ਉਸਤਾਦ ਨੂੰ ਸੁਣੋ ਤੇ ਉਹ ਸਹੀ। ਕਾਹਦਾ ਉਸਤਾਦ ਆ ਤੂੰ? ਕੀ ਓਏ ਕੀਤਾ ਭਾਈ ਮੇਰੇ, ਮੈਂ ਇਸ ਘਰ ਇਸ ਲਈ ਆਇਆ ਵੀ ਆ ਕੇ ਮੈਂ ਇਹਦੇ ਮੂੰਹ ਨੂੰ ਮਠਿਆਈ ਲਾਈ ਹੈ। ਤੂੰ ਮਠਿਆਈ ਨਾ ਲਾ ਇਹਦੇ ਮੂੰਹ ਹਾਂ। ਇਹਦੇ ਮੂੰਹ ਨੂੰ ਤਾਲਾ ਲਾ ਤੇ ਆਪਣੇ ਨੂੰ ਵੀ, ਤੇ ਦੋਨੇ ਬਾਹਰ ਨਿਕਲ ਜਾਓ। ਓਏ ਮੇਰੀ ਗੱਲ ਸੁਣ। ਓਏ ਇਸ ਉਮਰੇ ਤੂੰ ਗਾਣਾ ਸਿੱਖਣ ਡਿਆ, ਤੈਨੂੰ ਸ਼ਰਮ ਨਹੀਂ ਆਉਂਦੀ? ਬਈ ਪਹਿਲੀ ਉਮਰੇ ਨਹੀਂ ਸਮਝ ਆਈ, ਮੈਂ ਕਿਹਾ ਹੁਣ ਸਿਆਣੀ ਜੀ ਉਮਰ ਆ, ਕੋਈ ਸਿਆਣਾ ਕੰਮ ਕਰ ਲਈਏ। ਉਹ ਤਾਂ ਸਿਆਣਾ ਕੰਮ ਇਹ ਹੁੰਦਾ ਵਾ ਕਿ ਕੋਈ ਕਬਰ ਮੱਲ ਸੋਹਣੀ, ਕੋਈ ਬੱਚਿਆਂ ਨੂੰ ਮੱਤਾਂ ਦੇ। ਤੂੰ ਆਹ ਕਿਹੜੇ ਕੰਮ ਨੂੰ ਅਮਲਾਈ ਸਾਫ਼ ਕਰ ਪਹਿਲਾਂ ਮੂੰਹ ਤੋਂ। ਓਏ ਮੈਂ ਕਹਿੰਦਾ ਇਹਨੂੰ ਤਮੀਜ਼ ਨਾ ਬਾਲਾ। ਓਏ ਕਾਕਾ। ਤੇਰੇ ਨਾਲੋਂ ਸੋਹਣਾ ਵਾਜਾ ਵਾ। ਓਏ ਤੁਸੀਂ ਇਹਨੂੰ ਰੱਖਿਆ, ਮੈਂ ਕਦੀ ਇਤਰਾਜ਼ ਕੀਤਾ ਤੁਹਾਡੇ ਨਾਲ? ਉਹ ਮੈਂ ਬੰਦਾ ਵਾਂ, ਉਹ ਡੱਬਾ ਵਾ। ਉਹ ਨਾਲੇ ਤੂੰ ਤਾਂ ਬੋਲ ਹੀ ਨਾ ਕਾਕਾ, ਆ ਦੇ ਤੇਰੇ ਰੰਗ ਦਾ ਸੁਰ ਹੈ। ਫਿੱਟੇ ਮੂੰਹ ਤੈਨੂੰ 24 ਘੰਟੇ ਵਜਾਉਂਦਾ ਰਹਿਣਾ। ਖਾਨ ਸਾਹਿਬ ਬਸ ਕਰੋ, ਤੁਸੀਂ ਵੀ ਲੱਗਦਾ ਕੜੀ ਚ ਡਿੱਗ ਕੇ ਆਏ ਆ। ਓਏ ਆਹੋ ਗੱਲ ਸੁਣੋ ਉਸਤਾਦ ਭਾਈ। ਨੂੰ ਕੁਛ ਨਾ ਕਹੀ, ਮੈਂ ਇਹਨੂੰ ਘਰੋਂ ਕੱਢ ਦੇਣਾ, ਮੈਂ ਕੱਢ ਦੇਣਾ ਉਹਨੂੰ। ਉਹ ਬਾਬਾ ਕਿਹੜਾ ਖਾਨ ਸਾਹਿਬ ਆ ਇਹ? ਇਹਦੀਆਂ ਨਾਸਾਂ ਤਾਂ ਸੈੱਟ ਕਰਾ ਪਹਿਲੋਂ। ਓਏ ਮੇਰਾ ਉਸਤਾਦ ਆ, ਮੇਰਾ ਉਸਤਾਦ ਬੱਚਾ। ਆ ਦੇਖ ਵਾਲ ਵਾਹ ਕੇ ਲੱਗਦਾ ਕਿਸੇ ਨੇ ਸਿਰ ਚ ਘਵਾੜੀ ਮਾਰੀ ਇਹਦੇ। ਫਿੱਟੇ ਮੂੰਹ ਤੇਰੇ ਨਾਸਾਂ ਲਬਾਲਾਂ ਲਈ ਧਿਆਨ ਤੂੰ ਕਿਉਂ ਨਾ ਸਰ ਮੇਰੀਆਂ ਤੱਕਦਾ? ਤੂੰ ਅੰਦਰ ਜਾਣਾ ਹੈ ਕਿ ਓਏ ਅਸੀਂ ਖਾਨ ਸਾਹਿਬ ਫਰੇਮ ਦੇਖੇ ਭਾਜੀ, ਬੜੇ ਬੜੇ ਸੋਹਣੇ ਹੁੰਦੇ ਆ, ਡੁੱਲਿਆ ਮੂੰਹ ਲੈ ਕੇ ਆ ਗਿਆ। ਲੈ ਫਿੱਟੇ ਮੂੰਹ ਆਪਣਾ ਵੀ ਮੂੰਹ ਵੇਖ ਲੈ ਬੇਟਾ, ਇਹ ਲੱਗਦਾ ਤੋਤੇ ਦੀ ਸਾਈਡ ਤੋਂ ਤਸਵੀਰ ਖਿੱਚੀ ਹੁੰਦੀ। ਲੱਭੇ ਮੌਲਾ। ਖਾਨ ਸਾਹਿਬ ਵੀ ਉੱਤੇ ਜਾ ਕੇ ਕਰਨੀ ਆ, ਚੁੱਕੋ ਇਹ ਸਾਡਾ ਘਰ ਆ। ਇਹ ਤੇਰੀ ਬਹੂ ਨਾਲ ਨੱਕ ਚੜਦਾ ਪੁੱਤਰ। ਬਸ ਵੀ ਕਰੋ, ਮੇਰੇ ਭਰਾ ਨੂੰ ਕਿਉਂ ਬੁਰਾ ਭਲਾ ਕਹੀ ਜਾ ਰਹੇ ਹੋ ਤੁਸੀਂ? ਨਹੀਂ ਤੇ ਹੋਰ ਇਹਨੂੰ ਡੱਬ ਸਾਬਣ ਕਵਾਂ, ਮੈਂ ਹੈ ਹੀ ਬੁਰਾ। ਚੱਕ ਦੇਖ ਤੂੰ ਮੈਨੂੰ ਸਮਝਦਾਰ ਲੱਗਦਾ। ਇਹ ਮਸੀਕੀ ਜਿਹੜੀ ਹੁੰਦੀ ਹੈ ਨਾ, ਰੂਹ ਦੀ ਗਜ਼ਾ ਹੁੰਦੀ ਆਏ ਹਾਏ, ਮੈਂ ਹੈ। ਸਦਕੇ ਜਾਵਾਂ। ਤੇ ਇਹ ਮੈਂ ਬਾਹਰ ਬੈਠਾ ਦੀ ਚਾਹ ਲਈ ਦੁਕਾਨ ਤੇ, ਨਹੀਂ ਕਿਹਾ ਵੀ ਮੈਂ ਸ਼ਾਗਿਰਦੀ ਕਰਨੀ। ਹਾਂਜੀ। ਮੈਂ ਕਿਹਾ ਜੀ ਮੇਰੇ ਕੋਲ ਰਹਿਣ ਨੂੰ ਥਾਂ ਕੋਈ ਨਹੀਂ, ਇਹ ਮੈਨੂੰ ਇੱਥੇ ਲੈ ਆ ਵੀ ਇਹ ਕਮਰੇ ਦੇ ਵਿੱਚ ਖਾਸਾ ਕੁਰਸੀ ਲੈ ਲੈਣਾ। ਤੁਹਾਡਾ ਉਹ ਬਜ਼ੁਰਗਾ ਉਹ ਤੇਰਾ ਬੇੜਾ ਅਗਰ ਕੋਈ ਇਸ ਕਮਰੇ 'ਚ ਤਾਂ ਅਸੀਂ ਸੌਂਦੇ। ਓਏ ਸਾਰੀ ਉਮਰ ਸੁੱਤੇ ਹੀ ਰਹੇ, ਤੁਹਾਡੇ ਨਸੀਬ ਵੀ ਸੁੱਤੇ ਆ। ਉਹ ਜਿੱਥੇ ਤੁਸੀਂ ਸੁੱਤੇ ਆ, ਨੁੱਕਰ 'ਚ ਉਸਤਾਦ ਪੁੱਤਰ ਵੀ ਸੌਂ ਜੂਗਾ, ਕੋਈ ਗੱਲ ਨਹੀਂ। ਉਹ ਬਾਬਾ ਤੂੰ ਸਾਨੂੰ ਸਾਈਡ ਗਾਣਾ ਦੱਸ ਸੌਣ ਦੀਆਂ, ਡੱਬਾ ਜਾ ਚੁੱਕ ਤੇ ਉੱਤੇ ਚੱਲ। ਆਹੋ ਡੱਬਾ ਕਿਹੜੀ ਗੱਲੋਂ ਕਹਿਣਾ ਹੈ? ਓਏ ਮਿਰਚਾਂ ਵਾਲਾ ਡੱਬਾ ਵਾ। ਬੇਟਾ ਇਹ ਕਾਹਦੀਆਂ ਦੇਖ। ਮਿਰਚਾਂ ਲੱਗਦੀਆਂ? ਬੇਟਾ- ਓਏ ਮੇਰੇ ਉਸਤਾਦ ਦੇ ਭਾਂਡੇ ਆ, ਹਾਂ। ਕੁਛ ਨਹੀਂ ਕਹਿਣਾ। ਓਏ ਅਸੀਂ ਤੈਨੂੰ ਕਿਰਾਇਆ ਨਹੀਂ ਦਿੰਦਾ, ਭਾਂਡੇ ਉਸਤਾਦ ਤੇਰਾ ਚਾਹ ਵਾਲਾ ਵਾ, ਲੈ ਜਾ ਇਹਨੂੰ ਭਾਂਡੇ ਚੁੱਕ ਡੱਬਾ ਬੇਟਾ ਜਾ। ਬੇਮਰਾਦਿਆ ਵੇਖ ਮੇਰੇ ਸੌਣ ਤੁਹਾਨੂੰ ਕੁਝ ਨਹੀਂ। ਬੇਟਾ ਮੈਂ ਖਾਨ ਸਾਹਿਬ ਲੋਕ ਆ, ਮੈਂ ਤਾਂ ਸੌਣਾ, ਮੇਰੇ ਖਰਾਟੇ ਵੀ ਸੁਰ 'ਚ ਵੱਜਣੇ। ਤੁਸੀਂ ਕਹਿੰਦਾ ਖਾਨ ਸਾਹਿਬ ਹੋਰ ਮਾਰੋ ਹੋਰ ਮਾਰੋ। ਉਹ ਖਾਨ ਸਾਹਿਬ ਹਾਂ। ਆ ਡੱਬਾ ਚੁੱਕ ਲੈ, ਨਹੀਂ ਤਾਂ ਮੈਂ ਚ ਮਿੱਟੀ ਪਾ ਦੇਣੀ। ਓਏ ਤੇਰੇ ਸਾਹਮਣੇ ਲਾਸ਼ ਪਈ ਉੱਤੇ, ਤੂੰ ਮਿੱਟੀ ਪਾ ਦੇ। ਤੈਨੂੰ ਮੈਂ ਕਹਿੰਦਾ ਬਾਜਾ ਉਹਨੂੰ ਡੱਬਾ ਨਾ ਕਹਿ, ਮੈਂ ਇਧਰੋਂ ਮਾਰ ਕੇ ਨਾ ਤੇ ਦੰਦ ਕੱਢ ਦੇਣੇ ਤੇਰੇ। ਓਏ ਉਸਤਾਦ ਜੀ ਇਹ ਉਸਤਾਦ ਨਾਲ ਖੈਰ ਲੜ ਨਾ ਲਓ। ਖੈਰ ਜਾ, ਸਾਰੇ ਰਿਸ਼ਤੇਦਾਰਾਂ ਨੇ ਵੀ ਰੋਲਾ ਪਾ ਦਿਆ ਤੇ ਨਾਲੇ ਮਹੱਲੇ ਵਾਲੇ ਨੇ ਵੀ ਰੋਲਾ ਪਾ ਦਿੱਤਾ। ਮਹੱਲੇ ਵਾਲੇ ਸਾਲੇ ਲੱਗਦੇ ਆ, ਮਕਾਨ ਮੇਰਾ ਮਹੱਲੇ ਵਾਲੇ ਦਾ। ਤੈਨੂੰ ਵੀ ਜੁੱਤੀਆਂ ਮਾਰ ਕੇ ਜਾਣਗੇ ਸਾਰੇ। ਕਿਹੜੀਆਂ ਜੁੱਤੀਆਂ ਹੈ? ਇਹ ਹਾਕਮ ਵਾਲੀ ਨੂੰ ਕਿੰਨੇ ਜੁੱਤੀਆਂ ਮਾਰੀਆਂ? ਮਕਾਨ ਤੇਰਾ ਵਾ, ਲੇਕਿਨ ਸਾਡਾ ਬਹਿਣ ਉੱਠਣ ਬੰਦਿਆਂ ਦੇ ਨਾਲ ਲੋਕੀ ਕੀ ਸਮਝਦੇ, ਮੇਰੀ ਰੈਪੂਟੇਸ਼ਨ ਖਰਾਬ ਹਾਏ 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 ਫਿੱਟੇ ਮੂੰਹ। ਉੱਤੇ ਜਿੱਤੇ ਤੇਰੀ ਸ਼ਕਲ ਖਰਾਬ ਆ, ਰੈਪੂਟੇਸ਼ਨ ਵੀ। ਤੂੰ ਤਾਂ ਗੱਲ ਹੀ ਨਾ ਕਰ ਰਿਹਾ, ਲੱਗਦਾ ਮੇਰੇ ਨਾਲ ਕੰਪਰੈਸਰ ਪਿਆ। ਫਿੱਟੇ ਮੂੰਹ ਲਵੇ ਮਾਲਾ ਤੂੰ ਤੈਨੂੰ। ਗਰਮ ਨਾ ਹੋ, ਤੂੰ ਗਰਮ ਨਾ ਹੋ। ਖਾਨ ਸਾਹਿਬ ਖਾਨ ਸਾਹਿਬ ਆਰਾਮ ਨਾਲ ਮੇਰਾ ਤੈਨੂੰ ਕਿਸੇ ਨੇ ਅੱਗ ਲਾ ਕੇ ਉੱਪਰ ਬਰਨੌਲ ਲਾਤੀ ਤੇਰੇ। ਦੱਬ ਕੇ ਮਰ ਜਾ ਬੇਟੇ ਬਜ਼ੁਰਗ। ਤੈਨੂੰ ਚਾਹੀਦਾ ਸੀ ਹੁਣ ਅਮਨ ਗਰਮ ਕਰਕੇ ਇਹਦਾ ਮੂੰਹ ਵਿੱਚ ਤੋੜ ਦਿੰਦਾ, ਲੇਕਿਨ ਪਹਿਲੇ ਭੁੱਜਿਆ। ਉਹ ਤੁਸੀਂ ਡੱਬਾ ਚੁੱਕੋ ਸਾਥੋਂ। ਓਏ ਇਹਨੂੰ ਡੱਬਾ ਨਾ ਕਹਿ, ਮੈਂ ਤੈਨੂੰ ਕਹਿੰਦਾ ਇਹਨੂੰ ਡੱਬਾ ਨਾ ਕਹਿ। ਇਹਨੂੰ ਹਟਾ ਯਾਰ, ਬੱਚੇ ਨੂੰ ਡੱਬਾ ਕਹੀ ਜਾਂਦਾ ਇਹਨੂੰ। ਮੇਰੀ ਨਾ ਗੱਲ- ਉਸਤਾਦ ਪੁੱਤ, ਓਏ ਮੇਰੀ ਮੇਰੀ ਸੁਣ ਗੱਲ ਸੁਣੋ, ਇਹ ਡੱਬਾ ਚੁੱਕ ਤੇ ਜਾਓ, ਨਹੀਂ ਤੇ ਮਹੱਲੇ ਵਾਲਿਆਂ ਨੇ ਤੁਹਾਨੂੰ ਜੁੱਤੀਆਂ ਮਾਰਨੀਆਂ ਨੇ। ਓਏ ਮਹੱਲੇ ਵਾਲੇ ਕੌਣ ਹੁੰਦੇ? ਮਕਾਨ ਮੇਰਾ, ਜਗ੍ਹਾ ਮੇਰੀ, ਵਿਹੜਾ ਦੇਖ ਮੇਰਾ। ਬੇਟੇ, ਉਹ ਨਹੀਂ ਰਹਿੰਦੇ ਇੱਥੇ। ਇਹ ਡੱਬਾ ਨਹੀਂ ਹੈ, ਦੇਖ। ਸਦਕੇ ਜਾਵਾਂ। ਹਜੇ ਤੇ ਪਰਲਾ ਬਟਨ ਨਹੀਂ ਪਿਆ, ਉਤਲੀ ਬੱਤੀ ਓਏ ਬੱਤੀ। ਕਮੈਂਟ ਬਜ਼ੁਰਗਾ ਨਹੀਂ ਬੇਗਮ ਰੂਹ ਲੱਗੀ। ਨਹੀਂ ਕੰਮ ਤੇ ਠੀਕ ਆ, ਤੇਰੀ ਸੁਣ ਗੱਲ। ਜਿੰਦਾ ਰਹਿ। ਉਹ ਸਹੀ ਕਹਿੰਦੇ ਮਸੀਕੀ ਰੂਹ ਦੀ ਗਿਆ। ਹਾਂ, ਹਾਂ। ਮੈਂ ਆਨਾ ਵੀ ਜਦੋਂ ਓਏ ਇੱਕ ਮਿੰਟ ਆ ਵੇਖ, ਮੈਂ ਕਹਿੰਦਾ ਜਦੋਂ ਤੂੰ ਬੋਰ ਹੋਈ ਖਾਨ ਸਾਹਿਬ ਨੂੰ ਕਹਿੰਦਾ ਵੀ ਇਹ ਟੀਟੀ ਪੀਟੀ ਸੁਣਾ ਦੇ। ਆ ਤੇਰੇ ਸਦਕੇ ਬੇਟੇ, ਤੂੰ ਤਾਂ ਸਭ ਕੁਝ ਹੀ ਜਾਣਦਾ ਤੇ ਪੀਟੀ ਪੀਟੀ ਨੂੰ ਵੀ ਜਾਣਦਾ। ਤੇ ਥੋੜਾ ਜਿਹਾ ਸੁਣਾਓ ਤੇ ਸਹੀ। ਉਹ ਖਾਨ ਸਾਹਿਬਾ ਚੁੱਕ ਇੱਥੋਂ ਭਾਜੀ, ਚੁਕਾਓ ਡੱਬਾ ਡੁੱਬਾ। ਓਏ ਖਬਰਦਾਰ, ਤੁਹਾਡੇ ਇੱਥੇ ਪਾਂਡੇ ਚਿੰਡੇ ਚੁਕਾ ਦੇਣੇ, ਮਕਾਨ ਵੇਲਾ ਕਰੋ। ਉਸਤਾਦ ਜੀ ਇੱਥੇ ਹੀ ਰਹਿਣਗੇ। ਮੈਂ ਇੱਥੇ ਹੀ ਹਾਂ, ਮੈਂ ਇੱਥੇ ਓਏ ਇੱਥੇ ਨਹੀਂ ਰਹਿਣਾ ਖਾਨ ਸਾਹਿਬ, ਆ ਡੱਬਾ ਚੁੱਕ ਇੱਥੋਂ। ਹਾਂ ਸਹੀ ਕਹਿ ਰਹੇ ਨੇ ਉਹ। ਨਾ ਬੇਟਾ। ਤੁਸੀਂ ਕਿਹੜੇ ਕੰਮੇ ਲੱਗ ਪਏ ਹੋ? ਉਹ ਭਾਜੀ ਸਾਡੇ ਫੈਮਿਲੀ ਦੇ ਵਿੱਚ ਇਹ ਚੀਜ਼ਾਂ ਨਹੀਂ ਅੱਛਾ ਸਮਝਦੇ ਹੈਗੇ, ਸਾਰੇ ਕਤਲੋਗਾਰਤ ਵਾਲੇ ਬੰਦੇ ਆ। ਚੁੱਕੋ ਇਹਨੂੰ। ਮੈਂ ਸਦਕੇ ਜਾਵਾਂ, ਸਾਰੇ ਬੇਹੋਸ਼ ਹੋਣ ਵਾਲੇ ਬੰਦੇ ਆ। ਓਏ ਖਬਰਦਾਰ, ਮੇਰੇ ਨਾ ਉਸਤਾਦ ਦੇ ਬੇਟੇ, ਭਾਂਡਿਆਂ ਨੂੰ ਕੁਛ ਆ ਕੇ। ਬੇਟੇ ਇੱਕ ਮਿੰਟ, ਤੇਰੀ ਗੱਲ ਠੀਕ ਆ ਪਰ ਮੇਰਾ ਦਿਲ ਨਹੀਂ ਮੰਨਦਾ। ਇਹ ਜਿਹੜੀ ਇਧਰੋਂ ਮੈਨੂੰ
ਟੀਟੀ ਪੀਟੀ ਐਨ ਟੀਟੀ ਮਾੜਾ ਜਿਹਾ ਟੀਟੀ ਪੀਟੀ ਠਹਿਰ ਕਹਿ। ਜਾ। ਆ ਕੀ ਟੀਟੀ ਪੀਟੀ ਕਹਿਣ ਡਿਆ ਮੇਰੇ ਬੰਦੇ ਨੇ ਕਦੀ ਅੱਜ ਤੱਕ ਨਾ ਇਸ ਤਰ੍ਹਾਂ ਦੇ ਡੱਬੇ ਨੂੰ ਹੱਥ ਨਹੀਂ ਲਾਇਆ ਹਾਂ ਉਹ ਹੱਥ ਲਾਈ ਦੇ ਨਹੀਂ ਉਂਗਲ ਤੇਰਾ ਬੰਦਾ ਮੈਨੂੰ ਛੁਪਿਆ ਹੋਇਆ ਰੁਸਤਮ ਲੱਗਦਾ ਬੇਟੇ ਟੀਟੀ ਪੀਟੀ ਭੋ ਰੱਖ ਉਹ ਨਹੀਂ ਉਹ ਨਹੀਂ ਨੈਣ ਨਕਸ਼ਵਾ ਜਦ ਕਹਿਤਾ ਤੈਨੂੰ ਨਹੀਂ ਅਸੀਂ ਵਜਾਉਣਾ ਉਹ ਬਜ਼ੁਰਗਾ ਆ ਡੱਬਾ ਇਹਨੂੰ ਕਹ ਲੈ ਜਾ ਚੁੱਪ ਕਰੇ ਕਰ ਇਹਨੂੰ ਮੇਰਾ ਦਿਲ ਨਹੀਂ ਮੰਨਦਾ ਤੂੰ ਕੀ ਨਹੀਂ ਤੇਰਾ ਦਿਲ ਮੰਨਣ ਡਿਆ ਟੀਟੀ ਪੀਟੀ ਭੋ ਰੱਖ ਚੱਲ ਕਰ ਕੁਛ ਨਹੀਂ ਉੱਠ ਦੇ ਬੰਦੇ ਬੈਠੇ ਆ ਉੱਠ ਤੋਂ ਚੱਲ ਤੂੰ ਵੀ ਅੰਦਰ ਬੇਟਾ ਥੋੜੀ ਜਿਹੀ ਤੇ ਟੀਟੀ ਪੀਟੀ ਮੇਰਾ ਦਿਲ ਕਹਿੰਦਾ ਤੂੰ ਕਰ ਲੈਣੀ ਹੈ ਟੀਟੀ ਪੀਟੀ ਨਹੀਂ ਨਹੀਂ ਇਹਨਾਂ ਨੇ ਕੁਝ ਨਹੀਂ ਕਰਨਾ ਇਹਨਾਂ ਨੇ ਅੱਜ ਤੱਕ ਇੱਕ ਕੰਮ ਨਹੀਂ ਕੀਤਾ ਹਾਂ, ਤੁਸੀਂ ਕਿਹੜਾ ਕਰ ਕੰਮ ਲਾ ਲੈਂਦਾ ਰਹੇ ਹੋ ਤੂੰ ਕਰ ਲੈਂਦਾ ਤੈਨੂੰ ਪਤਾ ਸਾਡੇ ਨਹੀਂ ਖਾਨਦਾਨ ਚ ਨਹੀਂ ਬਣਦਾ ਹਾਂ ਇਸ ਖਾਨਦਾਨ 'ਚ ਇਹ ਹੋ ਸਕਦਾ ਤੇ ਆਹ ਕਿਉਂ ਨਹੀਂ ਹੋ ਸਕਦਾ ਮੇਰਾ ਦਿਲ ਨਹੀਂ ਨਾ ਮੰਨਦਾ ਮੇਰਾ ਦਿਲ ਕਹਿੰਦਾ ਤੂੰ ਕਰ ਲੈਣੀ ਹੱਥ ਕੀ ਤੇ ਰੱਖ ਮੈਂ ਕਰ- ਪੁੱਤ। ਉਹ ਭਾਜੀ ਨਾ ਨਹੀਂ ਨਹੀਂ ਤੁਸੀਂ ਕੁਝ ਨਹੀਂ ਕਰਨਾ ਹਾਂ ਅੱਜ ਤੱਕ ਨਹੀਂ ਅਸੀਂ ਲੈ ਜਾਓ ਇਹਨੂੰ ਤੇ ਚੁੱਕ ਕੇ ਆ ਕੀ ਆ ਭਾਜੀ ਤੁਹਾਡੀ ਮਠਾਈ ਦੇ ਭਾਗ ਆ ਉਹ ਸਾਰੇ ਜਿੰਦਾ ਰਿਹਾ ਉਹ ਜਿੰਦਾ ਰਿਹਾ ਭੋਰਿਆਂ ਲਿਆ ਹਾਏ ਰੱਬਾ ਕੀ ਹੋ ਗਿਆ ਹਾਏ ਮੈਂ ਮਰ ਗਈ ਕਿਤੇ ਮੂੰਹ ਤੁਹਾਡਾ